ਵੇ ਉਸਨੇ ਇੱਕ ਮਦਰ ਨੂੰ ਨਹੀਂ ਕਿਲ ਕੀਤਾ, ਤਿੰਨਾਂ ਜਾਣਿਆਂ ਨੂੰ ਕਤਲ ਕੀਤਾ ਉਸ ਟਾਈਮ ਦੇ ਉੱਤੇ। ਬਟਲਰ ਕਾਉਂਟੀ ਦੇ ਪ੍ਰੋਸੀਕਿਊਟਰ ਮਾਈਕਲ ਗਮੋਜ਼ਰ ਉਹ ਕਹਿੰਦੇ ਆ ਭਈ ਜੋ ਨਵਾਂ ਟ੍ਰਾਇਲ ਚੱਲੂਗਾ ਉਹ ਪਰਸਨਲੀ ਉਸਨੂੰ ਅਟੈਂਡ ਕਰਨਗੇ। ਨੈਕਸਟ ਹੀਅਰਿੰਗ ਜੋ ਆ ਉਹ ਅਗਲੇ ਮੰਗਲਵਾਰ ਦੀ ਰੱਖੀ ਗਈ ਹੈਗੀ ਆ ਤੇ ਉਹ ਵੀ ਕਹਿੰਦੇ ਵੀ ਮੈਂ ਐਕਸਪੈਕਟ ਕਰ ਰਿਹਾ ਵੀ ਇੱਕ ਅਨਡਿਸਕਲੋਜ਼ ਇਸ਼ੂ ਜੱਜ ਦੇ ਨਾਲ ਉਹ ਨਵੇਂ ਟ੍ਰਾਇਲ ਦੇ ਲਈ ਡਿਸਕਸ ਕਰੇਗਾ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਇੱਕ ਜਣੇ ਨੂੰ ਛੁਰੇ ਮਾਰੇ ਗਏ ਨੇ ਤੇ ਪੁਲਿਸ ਨੇ ਹੁਣ ਹਮਲਾਵਰ ਨੂੰ ਫੜ ਲੈਣ ਦਾ ਵੀ ਜਿਹੜਾ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਇਹ ਦਾਅਵਾ ਹੈ ਕਿ ਜਿਹੜਾ ਪੀੜਤ ਹੈ, ਵਿਕਟਮ ਹੈ, ਉਹਦੀ ਹਾਲਤ ਕਾਫੀ ਗੰਭੀਰ ਹੈ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਇਹ ਜਿਹੜੀ ਵਾਰਦਾਤ ਵਾਪਰੀ ਹੈ, ਘਟਨਾ ਵਾਪਰੀ ਹੈ, ਇਹ ਫ੍ਰੈਜ਼ਨੋ ਕਾਰ ਡੀਲਰਸ਼ਿਪ ਹੈ ਇੱਕ, ਉੱਥੇ ਇਹ ਵਾਰਦਾਤ ਜਿਹੜੀ ਹੈ ਵਾਪਰੀ ਹੈ ਤੇ ਇਸ ਕਾਰ ਡੀਲਰਸ਼ਿਪ ਦੇ ਵਿੱਚ ਇੱਕ ਹਮਲਾਵਰ ਨੇ ਇੱਕ ਬੰਦੇ ਨੂੰ ਛੁਰੇ ਮਾਰ ਦਿੱਤੇ, ਜਿਹਦੀ ਕਿ ਵਿਕਟਮ ਦੀ ਜਿਹੜੀ ਉਮਰ ਆ ਉਹ 30 ਸਾਲਾਂ ਦੱਸੀ ਗਈ ਹੈ। ਤੇ ਇਹ ਘਟਨਾ ਜਿਹੜੀ ਆ ਆਟੋ ਸੈਂਟਰ ਡਰਾਈਵ ਤੇ ਬੁਲਾਰਡ ਐਵੀਨਿਊ ਦੇ ਲਾਗੇ ਛਾਗੇ ਜਿਹੜੀ ਅੱਜ ਸਵੇਰੇ ਵਾਪਰੀ ਹੈ ਤੇ ਇਹਨੂੰ ਕਈ ਵਾਰੀ ਇਹਦੇ ਤੇ ਹਮਲਾ ਕਰਕੇ ਤੇ ਇਹਨੂੰ ਕਈ ਵਾਰੀ ਛੁਰੇ ਜਿਹੜੇ ਆ ਮਾਰੇ ਗਏ ਨੇ ਤੇ ਵਿਕਟਮ ਦੀ ਉਮਰ ਜਿਹੜੀ, ਮਾਫ ਕਰਨਾ, ਮੈਂ 30 ਸਾਲ ਕਹਿ ਬੈਠਾ, ਹਮਲਾਵਰ ਦੀ ਉਮਰ 30 ਸਾਲ ਹੈ, ਵਿਕਟਮ ਦੀ ਉਮਰ 50 ਸਾਲ ਹੈ ਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਦੀ ਹਾਲਤ ਜਿਹੜੀ ਕ੍ਰਿਟੀਕਲ ਦੱਸੀ ਗਈ ਹੈ। ਤੇ ਪੁਲਿਸ ਦੱਸਦੀ ਹੈ ਵੀ ਇਹ ਜਿਹੜਾ ਸਸਪੈਕਟ ਆ ਇਹਨੇ ਪਹਿਲਾਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਫਿਰ ਉਹਨੂੰ ਜਿਹੜਾ ਉਹ ਫੜ ਲਿਆ ਗਿਆ ਸੀ। ਹੁਣ ਇਹਨੇ ਹਮਲਾ ਕਿਉਂ ਕੀਤਾ, ਇਹਦੀ ਕੋਈ ਪਹਿਲਾਂ ਇਹਨਾਂ ਦੀ ਕੋਈ ਟਸਲਬਾਜ਼ੀ ਸੀਗੀ ਆਪਸ ਵਿੱਚ ਦੀ, ਜਾਂ ਪਹਿਲਾਂ ਇਹਨਾਂ ਦੇ ਵਿਚਾਲੇ ਕੀ ਗੱਲਬਾਤ ਹੋਈ ਆ, ਉਹਦੇ ਬਾਰੇ ਕੁਝ ਨਹੀਂ ਪਤਾ, ਕਿਉਂਕਿ ਡੀਲਰਸ਼ਿਪ ਵਾਲੇ ਵੀ ਕਹਿ ਰਹੇ ਆ ਵੀ ਇਹਨਾਂ ਦੇ ਵਿਚਾਲੇ ਸਾਨੂੰ ਜਿਹੜੇ ਇੰਪਲਾਈ ਆ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਅਟੈਕਰ ਨੇ ਹਮਲਾ ਕਿਉਂ ਕੀਤਾ ਹੈ। ਸੋ ਪੁਲਿਸ ਨੇ ਹੁਣ ਜਿਹੜੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਸੀ, ਜਿਹੜੇ ਨਾਈਫ ਦੇ ਨਾਲ ਉਹਨੂੰ ਅਟੈਂਪਟ ਕੀਤਾ ਗਿਆ ਸੀ ਇਸ ਵਾਰਦਾਤ ਨੂੰ, ਉਹ ਵੀ ਜਿਹੜਾ ਉਹ ਬਰਾਮਦ ਕਰ ਲਿਆ। ਸੋ ਹੁਣ ਪੁਲਿਸ ਇਸ ਪੂਰੀ ਵਾਰਦਾਤ ਦੇ ਜਿਹੜੇ ਕਾਰਨ ਹੈ ਉਹ ਖੰਗਾਲ ਰਹੀ ਹੈ, ਪਰ ਅਚਾਨਕ ਇਹ ਵਾਰਦਾਤ ਵਾਪਰਨ ਕਰਕੇ ਜਿਹੜੇ ਉਹ ਆਟੋ ਜਿਹੜੀ ਡੀਲਰਸ਼ਿਪ ਆ, ਫੋਰਡ ਡੀਲਰਸ਼ਿਪ ਦੱਸੀ ਗਈ ਹੈ, ਤਾਂ ਉਹ ਇਸ ਵੇਲੇ ਜਿਹੜੇ ਇੰਪਲਾਈਜ਼ ਨੇ ਉਹ ਕਾਫੀ ਹੈਰਾਨ ਨੇ ਵੀ ਇਸ ਤਰ੍ਹਾਂ ਕੋਈ ਬੰਦੇ ਦੋ ਅਣਜਾਣ, ਪਤਾ ਨਹੀਂ ਉਹਨਾਂ ਦਾ ਪਿੱਛੇ ਕੀ ਝਗੜਾ ਹੋਇਆ ਜਾਂ ਪਿੱਛੇ ਉਹਨਾਂ ਦੀ ਆਪਸੀ ਕੀ ਗੱਲਬਾਤ ਹੋਈ ਆ, ਪਰ ਇਸ ਤਰ੍ਹਾਂ ਆ ਕਿ ਇੱਕ 50 ਸਾਲਾ ਬੰਦੇ ਨੂੰ, ਇੱਕ 30 ਸਾਲਾ ਬੰਦੇ ਨੇ ਅਚਾਨਕ ਹਮਲਾ ਕਰਕੇ ਤੇ ਕਈ ਵਾਰ ਕਰ ਦਿੱਤੇ ਚਾਕੂ ਦੇ ਨਾਲ ਤੇ ਉਸ ਤੋਂ ਬਾਅਦ ਉਹਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪਤਾਲ ਜਿਹੜਾ ਉਹ ਲਿਜਾਇਆ ਗਿਆ। ਜੀ ਅਗਲੀ ਖਬਰ ਵਿੱਚ ਚਲੀਏ। ਬੇ ਏਰੀਏ ਦੇ ਇੱਕ ਸ਼ਹਿਰ ਰੈਡਵੁੱਡ ਸਿਟੀ ਨੇ ਟੈਂਪਰੇਰੀ ਬੈਨ ਲਾ ਦਿੱਤਾ ਹੈ ਵੀ ਉਹ ਕਿਸੇ ਤਰ੍ਹਾਂ ਦੀਆਂ ਗਨਸ ਉੱਥੇ ਨਹੀਂ ਵੇਚੀਆਂ ਜਾ ਸਕਦੀਆਂ। ਇਹ ਮੂਵ ਉਸ ਟਾਈਮ ਤੇ ਆਇਆ ਜਦੋਂ 2 ਸਟੋਰਾਂ ਨੇ ਨਵੇਂ ਲਾਇਸੈਂਸ ਲੈਣ ਦੇ ਲਈ ਅਪਲਾਈ ਕੀਤਾ ਜੋ ਸਕੂਲ ਦੇ ਲਾਗੇ ਸੀਗੇ। ਰੈਡਵੁੱਡ ਸਿਟੀ ਦੇ ਕੋਲ ਕੋਈ ਵੀ ਗਨ ਸਟੋਰ ਹੈ ਨਹੀਂ ਤੇ ਨਵੇਂ ਲਾਇਸੈਂਸ ਦੇ ਲਈ ਉਹਨਾਂ ਨੇ ਅਪਲਾਈ ਕੀਤਾ ਸੀ। 5 ਦੇ ਮੁਕਾਬਲੇ 2 ਦੇ ਨਾਲ ਸਿਟੀ ਕੌਂਸਲ ਨੇ ਕਹਿੰਦੇ ਵੀ ਨੇਬਰ ਦੇ ਅਗੇਂਸਟ ਨੇਬਰ ਨੂੰ ਮੁਕਾਬਲੇ ਚ ਲਿਆਂਦਾ ਹੈਗਾ। ਰੈਡਵੁੱਡ ਸਿਟੀ ਦੇ ਕੌਂਸਲ ਤੇ ਨੇ ਅਪਰੂਵ ਕਰ ਦਿੱਤਾ ਟੈਂਪਰੇਰੀ ਮੋਰਟੋਰੀਅਮ ਔਨ ਗਨ ਸਟੋਰਸ ਤੇ ਜਦੋਂ 2 ਐਪਲੀਕੇਸ਼ਨਾਂ ਫਾਇਰ ਆਰਮ ਸਟੋਰ ਦੀਆਂ ਰੂਜ਼ਵੈਲਟ ਐਵਨਿਊ ਤੇ ਦੂਸਰਾ ਜਿਹੜਾ ਐਲ ਕਮਿਨੋ ਰੀਅਲ ਜੋ ਕਿ ਸਕੁਆਇਰ ਸਕੂਲ ਦੇ ਲਾਗੇ ਹੈਗਾ ਆ, ਉੱਥੇ ਉਹ ਲੈ ਕੇ ਆਏ ਸੀ। ਇਹ ਡਿਸੀਜਨ ਦੇ ਨਾਲ ਜੋ ਸੈਕੰਡ ਅਮੈਂਡਮੈਂਟ ਦੇ ਐਡਵੋਕੇਟਸ ਆ ਉਹਨਾਂ ਨੇ ਬਹੁਤ ਗੁੱਸਾ ਝਾੜਿਆ ਸਿਟੀ ਕੌਂਸਲ ਤੇ। ਮਰੀਆ ਰੋਟਨਬਰਗ ਉਹ ਇੱਕ ਬਿਲਡਿੰਗ ਨੂੰ ਓਨ ਕਰਦੀ ਆ ਜਿਹਦੇ ਵਿੱਚ ਇੱਕ ਗਨ ਸਟੋਰ ਰੀਟੇਲਰ ਆਣਾ ਸੀ ਤੇ ਉਹ ਕਹਿੰਦੇ ਵੀ ਹੁਣ ਮੇਰਾ ਜਿਹੜਾ ਸਟੋਰ ਆ ਇਹ ਖਾਲੀ ਰਹੂਗਾ ਤੇ ਕਹਿੰਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤਾਂ ਤੁਸੀਂ ਲਿਕਰ ਲਾਇਸੈਂਸ ਧੜ ਲੋਕਾਂ ਨੂੰ ਅਪਲਾਈ ਜਿਹੜੇ ਦੇ ਰਹੇ ਹੈਗੇ ਆ, ਜਿਨ੍ਹਾਂ ਦੇ ਈਵਨ ਕਹਿੰਦੀ ਵੀ 1000 ਫੀਟ ਦੇ ਵਿਦਿਨ ਜਿਹੜਾ 1000 ਫੀਟ ਤੋਂ ਵੀ ਘੱਟ ਫੁੱਟ ਲਾਗੇ ਡਿਸਟੈਂਸ ਦੇ ਉੱਤੇ ਉਹ ਜਿਹੜੇ ਸਟੋਰ ਹੈਗੇ ਆ, ਤੇ ਦੂਜੇ ਪਾਸੇ ਤੁਸੀਂ ਜਿਹੜੀਆਂ ਗਨਸ ਦਾ ਸਾਡਾ ਸੈਕੰਡ ਅਮੈਂਡਮੈਂਟ ਹੈਗਾ ਉਸ ਨੂੰ ਰੋਕ ਰਹੇ ਹੈਗੇ ਆ। ਮੋਰਟੋਰੀਅਮ ਸੋਮਵਾਰ ਨੂੰ ਅਪਰੂਵ ਕਰ ਦਿੱਤਾ ਗਿਆ ਸੀ 45 ਦਿਨਾਂ ਦੇ ਲਈ ਤੇ ਇਹ ਤੋਂ ਬਾਅਦ ਕਹਿੰਦੇ ਵੀ 2 ਸਾਲਾਂ ਦੇ ਲਈ ਐਕਸਟੈਂਡ ਵੀ ਕੀਤਾ ਜਾ ਸਕਦਾ ਹੈਗਾ ਆ। ਸੋ ਪਾਲੋ ਆਲਟੋ ਨੇ ਵੀ ਇਦਾਂ ਦਾ ਇੱਕ ਐਮਰਜੈਂਸੀ ਡਿਸੀਜਨ ਜੂਨ ਮਹੀਨੇ ਦੇ ਵਿੱਚ ਲਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਗਨ ਸੇਲਸ ਪਾਲੋ ਆਲਟੋ ਦੇ ਵਿੱਚ ਨਹੀਂ ਹੋਣਗੀਆਂ। ਸੋ ਇਸੇ ਤਰ੍ਹਾਂ ਰੈਡਵੁੱਡ ਸਿਟੀ ਹੁਣ ਸੈਕੰਡ ਸ਼ਹਿਰ ਬੇ ਏਰੀਏ ਦੇ ਵਿੱਚ ਹੋ ਗਿਆ ਜਿੱਥੇ ਕਿਸੇ ਤਰ੍ਹਾਂ ਦੀ ਗਨ ਸੈੱਲ ਨਹੀਂ ਕੀਤੀ ਜਾ ਸਕਦੀ।
ਅਗਲੀ ਜਿਹੜੀ ਖਬਰ ਆ ਉਹ ਸਟਾਕਟਨ ਤੇ ਮੋਡੈਸਟੋ ਵਾਲਿਆਂ ਦੇ ਲਈ ਥੋੜੀ ਜਿਹੀ ਰਾਹਤ ਵਾਲੀ ਹੈ, ਕਿਉਂਕਿ ਜਿਹੜੀ ਪ੍ਰੈਜ਼ੀਡੈਂਟ ਜੋ ਬਿਡਨ ਦੀ ਐਡਮਿਨਿਸਟ੍ਰੇਸ਼ਨ ਹੈ ਉਹਨੇ ਅਨਾਉਂਸ ਕੀਤਾ ਹੈ ਕਿ ਹੁਣ ਜਿਹੜਾ ਨਵਾਂ ਰਾਊਂਡ ਚੱਲੂਗਾ ਉਹਦੇ ਵਿੱਚ ਅਸੀਂ ਸਟਾਕਟਨ ਤੇ ਮੋਡੈਸਟੋ ਦੇ ਜਿਹੜੇ ਸਕੂਲਸ ਨੇ ਇਹਨਾਂ ਦੀ ਮਦਦ ਕਰਾਂਗੇ। ਤੇ ਇਹ ਜਿਹੜਾ ਰੱਖਿਆ ਗਿਆ ਹੈ ਕਿ 94 ਮਿਲੀਅਨ ਦੀ ਜਿਹੜੀ ਰਾਸ਼ੀ ਉਹ ਦੱਸੀ ਗਈ ਹੈ, ਤੇ ਦੱਸਿਆ ਗਿਆ ਹੈ ਕਿ ਇਹ ਖਰਚੇ ਜਾਣਗੇ ਇਨਫਰਾਸਟ੍ਰਕਚਰ ਤੇ ਲਾਅ ਤੇ ਜਿਹੜਾ 29 ਸਕੂਲ ਡਿਸਟ੍ਰਿਕਟ ਦੇ ਉੱਤੇ ਜਿਹੜਾ ਨੇਸ਼ਨ ਦੇ ਵਿੱਚ ਖਰਚੇ ਜਾਣੇ। ਇਹ ਜਿਹੜੀ ਰਕਮ ਮੈਂ ਤੁਹਾਨੂੰ ਦੱਸੀ ਹੈ। ਤੇ ਹੁਣ ਸਟਾਕਟਨ ਤੇ ਮੋਡੈਸਟੋ ਦੇ ਜਿਹੜੇ ਸਕੂਲ ਆ ਉਹਨਾਂ ਨੂੰ ਫੈਡਰਲ ਫੰਡਿੰਗ ਦੇ ਵਿੱਚੋਂ ਜਿਹੜੀਆਂ ਇਲੈਕਟ੍ਰਿਕ ਬੱਸਸ ਖਰੀਦਣ ਦਾ ਜਿਹੜਾ ਫੰਡ ਆ ਉਹ ਮਿਲੂਗਾ। ਤੇ ਦੱਸਦੇ ਆ ਕਿ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਕਿ ਫੈਡਰਲ ਗਵਰਨਮੈਂਟ ਦਾ 283 ਜਿਹੜੀਆਂ ਕਲੀਨ ਐਨਰਜੀ ਸਕੂਲ ਬੱਸਸ ਆ ਉਹ ਖਰੀਦੀਆਂ ਜਾਣੀਆਂ ਆ। ਤੇ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੇ ਮੋਡੈਸਟੋ ਸਿਟੀ ਐਲੀਮੈਂਟਰੀ ਜਿਹੜੇ ਸਕੂਲ ਆ ਉਹ ਇਹਦੇ ਲਈ ਚੁਣੇ ਗਏ ਨੇ। ਜੇ ਇਹਨਾਂ ਦੋਨਾਂ ਸਕੂਲਾਂ ਨੂੰ ਇਹ ਜਿਹੜੀਆਂ ਬੱਸਸ ਮਿਲਣਗੀਆਂ ਤੇ ਵੀ ਆਲ ਜਿਹੜੀਆਂ ਇਲੈਕਟ੍ਰਿਕ ਸਕੂਲ ਬੱਸਾਂ ਇਹਨਾਂ 7.9 ਮਿਲੀਅਨ ਜਿਹੜੀ ਰਾਸ਼ੀ ਆ ਰਕਮ ਆ ਇਹਨਾਂ ਤੇ ਖਰਚੀ ਜਾਊਗੀ। ਇਸੇ ਤਰ੍ਹਾਂ ਜਿਹੜੀਆਂ ਮੋਡੈਸਟੋ ਸਿਟੀ ਐਲੀਮੈਂਟਰੀ ਸਕੂਲ ਆ ਇਹਦੇ ਵਾਸਤੇ ਆਏ ਨੇ 3.16 ਮਿਲੀਅਨ ਡਾਲਰ ਜਿਹੜੀ ਰਕਮ ਆ ਉਹ 8 ਬੱਸਾਂ ਜਿਹੜੀਆਂ ਉਹ ਖਰੀਦੀਆਂ ਜਾਣਗੀਆਂ। ਸੋ ਜਿਹੜੇ ਜ਼ਿਲ੍ਹੇ ਨੇ, ਜੋ ਥਾਵਾਂ ਨੇ ਜਿਹੜੀਆਂ ਸਟਾਕਟਨ ਤੇ ਮੋਡੈਸਟੋ, ਇਹਦੇ ਜਿਹੜੇ ਸਕੂਲਸ ਨੇ ਉਹਨਾਂ ਨੂੰ ਫੈਡਰਲ ਗਵਰਨਮੈਂਟ ਨੇ ਇੱਕ ਪ੍ਰੋਗਰਾਮ ਦੇ ਤਹਿਤ ਜਿਹੜੇ ਮੋਡੈਸਟੋ ਵਾਲੇ ਆ, ਸਟਾਕਟਨ ਵਾਲੇ ਮਾਫ ਕਰਨਾ, ਉਹਨਾਂ ਨੂੰ 20 ਸਕੂਲ ਬੱਸਸ ਇਲੈਕਟ੍ਰੀਕਲ ਸਕੂਲ ਬੱਸਸ ਮਿਲਣਗੀਆਂ। $7 ਤੋਂ ਉੱਪਰ ਤਕਰੀਬਨ $8 ਦੇ ਕਰੀਬ ਜਿਹੜੀ ਰਕਮ ਆ ਉਹ ਮਿਲੀਅਨ ਡਾਲਰ ਦੀ ਰਕਮ ਜਿਹੜੀ ਖਰਚੀ ਜਾਣੀ ਆ। ਇਸੇ ਤਰ੍ਹਾਂ ਮੋਡੈਸਟੋ ਸਿਟੀ ਐਲੀਮੈਂਟਰੀ ਸਕੂਲ ਆ ਉਹਦੇ ਲਈ 8 ਬੱਸਾਂ ਦੇ ਵਾਸਤੇ 3.16 ਮਿਲੀਅਨ ਡਾਲਰ ਜਿਹੜੇ ਆ ਉਹ ਖਰਚੇ ਜਾਣੇ ਆ। ਸੋ ਉਸ ਤੋਂ ਬਾਅਦ ਜਿਹੜੇ ਹੋਰ ਵੀ ਕਾਫੀ ਜਿਹੜੇ ਸਕੂਲ ਨੇ ਉਹ ਇਹਦੇ ਲਈ ਉਹਨਾਂ ਨੇ ਆਇਡੈਂਟੀਫਾਈ ਕੀਤੇ ਸੀ। ਤਕਰੀਬਨ ਜਿਹੜੇ 29 ਸਕੂਲ ਡਿਸਟ੍ਰਿਕਟ ਜਿਹੜੇ ਅਕਰੋਸ ਦੀ ਨੇਸ਼ਨ ਇਹ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਨੂੰ ਇਹ ਰਕਮ ਜਾਂ ਜਿਨ੍ਹਾਂ ਨੂੰ ਇਹ ਫੰਡਿੰਗ ਜਿਹੜੀ ਹੈ ਫੈਡਰਲ ਗਵਰਨਮੈਂਟ ਵੱਲੋਂ ਦਿੱਤੀ ਜਾਣੀ ਹੈ ਜੀ। ਅਗਲੀ ਖਬਰ ਸਟਰ ਕਾਉਂਟੀ ਯੂਬਾ ਸਿਟੀ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕ੍ਰੈਸ਼ ਹੋਇਆ, ਫੇਟਲ ਕ੍ਰੈਸ਼ ਹੋਇਆ, ਜਿਹਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ। CHP ਦੇ ਮੁਤਾਬਕ ਸਰੀਨਾ ਅਲੀ 24 ਸਾਲਾਂ ਦੀ ਡਰਾਈਵ ਕਰ ਰਹੀ ਸੀ ਹਮਸ਼ੇ ਰੋਡ, ਜੋ ਵੈਸਟ ਆਫ ਯੂਬਾ ਸਿਟੀ ਆ, ਜਦੋਂ ਇੱਕ ਹੋਰ ਬੀਬੀ 35 ਸਾਲਾਂ ਦੀ ਸੀ ਉਹ ਡਰਾਈਵ ਕਰ ਰਹੀ ਸੀ ਸਟੇਟ ਰੋਡ 20 ਤੇ ਟੁਵਰਡਸ ਹਮਸ਼ਰੇ ਰੋਡ। ਤੇ ਇਨਵੈਸਟੀਗੇਟਰ ਨੇ ਦੱਸਿਆ ਵੀ ਸਰੀਨਾ ਜੋ ਆ ਉਹ ਇੰਟਰਸੈਕਸ਼ਨ ਦੇ ਉੱਤੇ ਬਿਨਾਂ ਸਟਾਪ ਕੀਤੇ ਚਲੇ ਗਈ ਤੇ ਉਸ ਨੇ ਹਿੱਟ ਕਰ ਦਿੱਤਾ ਦੂਸਰੀ ਬੀਬੀ ਨੂੰ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸਰੀਨਾ ਅਲੀ ਆ ਜੋ ਉਹਦੇ 2 ਪੈਸੇਂਜਰ ਸੀ ਕਾਰ ਦੇ ਵਿੱਚ, 44 ਸਾਲਾਂ ਦੀ ਓਲਡ ਸਟੇਸੀ ਲਿਨ ਅਲੀ, ਉਹਦੇ ਵੀ ਜਿਹੜੀਆਂ ਸੱਟਾਂ ਲੱਗੀਆਂ ਤੇ ਇੱਕ ਹੋਰ ਜੋ ਉਹਦੇ ਸੱਟਾਂ ਲੱਗੀਆਂ ਹੈਗੀਆਂ। ਦੋਨੋਂ ਹੀ ਅਲੀਜ਼ ਨੂੰ ਕਹਿੰਦੇ ਵੀ ਐਡਵੈਂਟਿਸ ਹੈਲਥ ਰਾਈਡ ਆਊਟ ਹਸਪੀਟਲ ਦੇ ਵਿੱਚ ਭੇਜਿਆ ਗਿਆ। ਸੋ ਪੁਲਿਸ ਆਫੀਸਰਸ ਨੇ ਸਰੀਨਾ ਅਲੀ ਨੂੰ ਚਾਰਜ ਕਰ ਦਿੱਤਾ ਹੈਗਾ ਆ ਸਸਪੀਸ਼ਨ ਆਫ DUI, ਡਰਾਈਵਿੰਗ ਅੰਡਰ ਇਨਫਲੂਐਂਸ ਤੇ ਗ੍ਰੋਸ ਵਹੀਕਲ ਮੈਨਸਲੌਟਰ ਵਾਈਲ ਇਨਟੌਕਸੀਕੇਟਡ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਬੜੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਸੇਨ ਬਰਨਾਰਡੀਨੋ ਮਾਊਂਟੇਨਸ ਦੇ ਵਿੱਚ ਇੱਕ ਪਿਤਾ ਉੱਤੇ ਇਲਜ਼ਾਮ ਲੱਗੇ ਨੇ। ਪੁਲਿਸ ਨੇ ਜਿਹੜੀ ਗੱਲ ਦੱਸੀ ਹੈ ਕਿ ਉਸ ਨੇ ਆਪਣੀ 2 ਸਾਲਾ ਧੀ ਨੂੰ ਇੱਕ ਸਮਰ ਕੈਂਪ ਦੇ ਦੌਰਾਨ ਡੁਬਾਉਣ ਦਾ ਯਤਨ ਕੀਤਾ ਤੇ ਉਹਨਾਂ ਦੋਸ਼ਾਂ ਦੇ ਤਹਿਤ ਹੁਣ ਟਿਮੋਥੀ ਰਿਆਨ ਸ਼ਿਪਮੈਨ ਜਿਹਦਾ ਨਾਮ ਦੱਸਿਆ ਗਿਆ, ਇਹਦਾ 42 ਸਾਲ ਦੀ ਉਮਰ ਦੱਸੀ ਗਈ ਹੈ, ਜਿਹਨੂੰ ਸੈਨ ਬਰਨਾਰਡੀਨੋ ਦਾ ਇਹ ਰਹਿਣ ਵਾਲਾ ਵਾ, ਜਿਹਦੇ ਤੇ ਦੋਸ਼ ਲੱਗੇ ਆ ਕਿ ਉਹਨੇ ਕੀ ਕੀਤਾ, ਜਦੋਂ ਉਹ ਸਮਰ ਕੈਂਪ ਤੇ ਸੀਗੇ ਤਾਂ ਉਹਨੇ ਆਪਣੇ 5 ਸਾਲਾ ਮੁੰਡੇ ਨੂੰ ਆਪਣੇ ਵਹੀਕਲ ਦੇ ਅੰਦਰ ਬੰਦ ਕਰ ਦਿੱਤਾ ਤੇ ਉਹਨੇ ਜਿਹੜੀ ਆਪਣੀ 2 ਸਾਲਾ ਧੀ ਸੀ ਉਹਨੂੰ ਡੁਬੋ ਦਿੱਤਾ। ਸੋ ਹੁਣ ਉਸੇ ਮਾਮਲੇ ਦੇ ਵਿੱਚ ਜਿਹੜੀ ਆ ਉਹਦੀ ਗ੍ਰਿਫਤਾਰੀ ਹੋਈ ਆ, ਉਹਦੇ ਤੇ ਦੋਸ਼ ਲੱਗੇ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੀ ਵਿੱਚ ਜਾਂਚ ਕਰ ਰਹੀ ਹੈ। ਤੇ ਜਿਹੜੀ ਸੇਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਦਾ ਡਿਪਾਰਟਮੈਂਟ ਆ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਇਹਦੀ ਅਸੀਂ ਲੰਬੇ ਸਮੇਂ ਤੋਂ ਜਿਹੜੀ ਜਾਂਚ ਕਰ ਰਹੇ ਸੀਗੇ ਤੇ ਵੱਖ-ਵੱਖ ਐਂਗਲਾਂ ਤੋਂ ਅਸੀਂ ਜਾਂਚ ਕੀਤੀ ਗਈ ਆ। ਸੋ ਇਹ ਵੀ ਦੱਸਿਆ ਗਿਆ ਹੈ ਕਿ ਇਹ ਜਿਹੜਾ ਬੰਦਾ ਵਾ, ਇਹ ਜਿਹਦਾ ਨਾਂ ਟਿਮੋਥੀ ਰਿਆਨ ਸ਼ਿਪਮੈਨ ਆ, ਇਹ ਆਪਣੇ ਬੱਚਿਆਂ ਨੂੰ ਕੈਂਪ ਤੇ ਲੈ ਕੇ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਅਥਾਰਟੀਜ਼ ਨੂੰ ਜਾਂ ਕਹਿ ਲਓ ਫਾਇਰ ਫਾਈਟਰਸ ਨੂੰ ਜਾਣਕਾਰੀ ਦਿੱਤੀ ਸੀਗੀ। ਪਰ ਉਸ ਤੋਂ ਬਾਅਦ ਜਦੋਂ ਪੁੱਛ ਪੜਤਾਲ ਹੋਈ ਤਾਂ ਨਾਟਕੀ ਢੰਗ ਦੇ ਨਾਲ ਇਹਨੇ ਹੋਰ
ਵਾਰਦਾਤ ਨੂੰ ਹੋਰ ਤਰੀਕੇ ਨਾਲ ਡਿਸਕ੍ਰਾਈਬ ਜਾਂ ਉਹਦੇ ਵੇਰਵੇ ਦੱਸਣ ਦੀ ਗੱਲ ਕਹੀ ਸੀ, ਹੋਰ ਤਰੀਕੇ ਨਾਲ ਵਰਣਿਤ ਕੀਤਾ ਸੀ। ਪਰ ਜਦੋਂ ਜਾਂਚ ਚੱਲੀ ਤਾਂ ਫਿਰ ਇਹਦਾ ਜਿਹੜਾ ਉਹ ਸਾਰਾ ਭੇਤ ਆ ਉਹ ਖੁੱਲ ਗਿਆ ਤੇ ਹੁਣ ਇਹਦੇ ਤੇ ਦੋਸ਼ ਲਾਏ ਗਏ ਨੇ ਕਿ ਇਹਨੇ 2 ਸਾਲਾ ਬੱਚੀ ਨੂੰ ਡੁਬੋ ਕੇ ਮਾਰ ਦਿੱਤਾ ਹੈ। 42 ਸਾਲ ਇਹਦੀ ਉਮਰ ਹੈ ਤੇ ਟਿਮੋਥੀ ਰਿਆਨ ਸ਼ਿਪਮੈਨ ਇਹਦਾ ਨਾਂ ਹੈ। ਸੇਨ ਬਰਨਾਰਡੀਨੋ ਦਾ ਇਹ ਰਹਿਣ ਵਾਲਾ ਆ। ਜੀ। ਸੈਨੋਜ਼ੇ ਦੇ ਵਿੱਚ ਇੱਕ ਫਾਦਰ ਤੇ ਉਸਦੇ ਮੁੰਡੇ ਨੂੰ ਚਾਰਜ ਕੀਤਾ ਗਿਆ $4 ਮਿਲੀਅਨ ਇੰਸ਼ੋਰੈਂਸ ਫਰਾਡ ਸਕੀਮ ਦੇ ਅੰਡਰ। ਜੀ। ਓਨਰਸ ਆਫ ਪਾਈਨ ਬਿਲਡਿੰਗ ਮੇਨਟੇਨੈਂਸ ਤੇ ਨੈਟਵਰਕ ਫੈਸਿਲਿਟੀ ਮੈਨੇਜਮੈਂਟ, ਉਹਨਾਂ ਨੂੰ ਹੁਣ ਜੇਲ੍ਹ ਵੀ ਹੋਊਗੀ ਜੋ ਡਿਸਟ੍ਰਿਕਟ ਅਟਾਰਨੀ ਆ ਉਸਦੇ ਮੁਤਾਬਕ। ਐਡਗਾਰਡੋ ਕੈਬਰਲਸ ਸੀਨੀਅਰ 61 ਸਾਲਾਂ ਦਾ ਤੇ ਉਹਦਾ ਮੁੰਡਾ ਜੋ ਐਡਗਰ ਕਾਰਵਲਸ ਜੂਨੀਅਰ 36 ਸਾਲਾਂ ਦਾ, ਉਹਨਾਂ ਨੂੰ 5 ਕਾਊਂਟ ਆਫ ਇੰਸ਼ੋਰੈਂਸ ਫਰਾਡ ਦੇ ਉੱਤੇ ਚਾਰਜ ਕੀਤਾ ਗਿਆ ਆ। ਪ੍ਰੋਸੀਕਿਊਟਰ ਨੇ ਕਿਹਾ ਵੀ ਦੋਨੋਂ ਜਾਣਿਆਂ ਨੇ, ਜੋ ਕਿ ਓਨਰ ਹੈਗੇ ਆ 2 ਸੈਨੋਜ਼ੇ ਕਮਰਸ਼ੀਅਲ ਕਲੀਨਿਕ ਕੰਪਨੀਆਂ ਦੇ, ਪਾਈਨ ਬਿਲਡਿੰਗ ਮੇਨਟੇਨੈਂਸ ਤੇ ਨੈਟਵਰਕ ਫੈਸਿਲਿਟੀ ਮੈਨੇਜਮੈਂਟ, ਇਹਨਾਂ ਨੇ ਆਪਣੇ EMPLOYੀਆਂ ਦੇ ਲਈ ਵਰਕਰਸ ਕੰਪ ਇੰਸ਼ੋਰੈਂਸ ਲਈ ਨਹੀਂ, ਜਿਹਦੇ ਨਾਲ 4.2 ਮਿਲੀਅਨ ਦੇ ਕਰੀਬ ਇੰਸ਼ੋਰੈਂਸ ਪ੍ਰੀਮੀਅਮ ਉਹਨਾਂ ਨੇ ਬਚਾਇਆ ਹੈਗਾ। ਸੋ ਹੁਣ ਉਹਨਾਂ ਨੂੰ ਜਿਹੜਾ ਹੈ ਇੰਸ਼ੋਰੈਂਸ ਫਰਾਡ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਹੁਣੇ-ਹੁਣੇ ਇਹ ਖਬਰ ਆਈ ਹੈ। ਸੈਕਰਾਮੈਂਟੋ ਪੁਲਿਸ ਨੇ ਦੱਸਿਆ ਕਿ ਇੱਕ 13 ਸਾਲਾ ਕੁੜੀ ਜਿਹੜੀ ਆ ਉਹ ਲਾਪਤਾ ਹੈ ਤੇ ਇਹਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਲੋਕਲ ਲੋਕਾਂ ਤੋਂ ਜਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ। ਇਹਦਾ ਨਾਂ ਜਿਹੜਾ ਹੁਣ ਜਵਾਨਾ ਸੈਰਨਟ ਦੱਸਿਆ ਗਿਆ ਤੇ ਪੁਲਿਸ ਦੇ ਮੁਤਾਬਕ ਉਹਨੂੰ ਲਾਸਟ ਦੇਖਿਆ ਗਿਆ ਸੀ ਕ੍ਰੀਕ ਐਜ ਵੇ ਤੇ ਸਾਊਥ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਤੇ ਉਹਦੇ ਬਾਰੇ ਉਹਦੀ ਜੋ ਉਹਦਾ ਸਰੀਰਕ ਢਾਂਚਾ ਉਹਦੇ ਬਾਰੇ ਵੀ ਦੱਸਿਆ ਗਿਆ ਕਿ 5 ਫੁੱਟ ਦੀ ਹੈ, 2 ਇੰਚ ਦੀ ਹੈ ਤੇ ਉਹਦਾ ਜਿਹੜਾ weight ਹੈ ਤਕਰੀਬਨ 130 ਪਾਉਂਡ ਹੈ ਤੇ ਪੁਲਿਸ ਨੇ ਇਹ ਵੀ ਦੱਸਿਆ ਵੀ ਉਹਦੇ ਜਿਹੜੇ ਕਾਲੇ ਵਾਲ ਨੇ ਤੇ ਇਹੋ ਜਿਹਾ ਮੂੰਹ ਮਾਂਦਰਾ ਹੈ ਤੇ ਇਹ ਵੀ ਦੱਸਿਆ ਵੀ ਉਹ ਜਦੋਂ ਘਰੋਂ ਗਈ ਹੈ ਤੇ ਜਦੋਂ ਇਹਨਾਂ ਇਲਾਕਿਆਂ ਦੇ ਵਿੱਚ ਦੇਖੀ ਗਈ ਹੈ ਤਾਂ ਉਦੋਂ ਉਹਨਾਂ ਨੇ ਇੱਕ ਵਾਈਟ ਸ਼ਰਟ ਤੇ ਬਲੂ ਪਜਾਮਾ ਜਿਹੜਾ ਉਹ ਪੈਂਟ ਪਹਿਨੀ ਹੋਈ ਸੀਗੀ ਤੇ ਇਸ ਕਰਕੇ ਥੋੜੀ ਜਿਹੀ ਭਾਲ ਜ਼ਿਆਦਾ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਨੇ ਅਗਵਾ ਇਸ ਬੱਚੀ ਨੂੰ ਨਾ ਕਰ ਲਿਆ ਹੋਵੇ ਕਿਉਂਕਿ ਇਹ ਰਿਸਕ ਬਹੁਤ ਵੱਡਾ ਹੈ ਕਿ ਉਹ ਇਸ ਏਜ ਦਾ ਬੱਚਾ ਕੋਈ ਘਰੋਂ ਦੱਸੇ ਬਿਨਾਂ ਜਾਂ ਚਲਾ ਜਾਵੇ ਜਾਂ ਕਿਵੇਂ ਵੀ ਆ। ਪਰ ਪੁਲਿਸ ਨੇ ਨੰਬਰ ਵੀ ਜਾਰੀ ਕੀਤੇ ਨੇ 9168085471 ਨੰਬਰ ਨੇ ਤੇ ਜਿੱਥੇ ਵੀ ਤੁਹਾਨੂੰ ਇਸ ਬੱਚੀ ਬਾਰੇ ਕੁਝ ਪਤਾ ਲੱਗਦਾ ਤਾਂ ਤੁਸੀਂ ਪੁਲਿਸ ਨੂੰ ਇਹਨਾਂ ਨੰਬਰਾਂ ਤੇ ਜਾਣਕਾਰੀ ਦੇ ਸਕਦੇ ਹੋ। ਇੱਕ ਵਾਰ ਮੁੜ ਤੋਂ ਮੈਂ ਜਿਹੜਾ ਇਲਾਕਾ ਵਾ ਕ੍ਰੀਕ ਐਜ ਵੇ ਸਾਊਥ ਸੈਕਰਾਮੈਂਟੋ ਦੇ ਵਿੱਚ ਇਹਨੂੰ ਲਾਸਟ ਵਾਰ ਅਖੀਰਲੀ ਵਾਰ ਦੇਖਿਆ ਗਿਆ ਤੇ ਪੁਲਿਸ ਨੂੰ ਜੇਕਰ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਸੀਂ ਪੁਲਿਸ ਨੂੰ 9168085471 ਤੇ ਜਾਣਕਾਰੀ ਦੇ ਸਕਦੇ ਹੋ। ਜੀ। ਜੀ, ਅਗਲੀ ਖਬਰ ਵੱਲ ਚਲੀਏ। ਪਾਵਰਬਾਲ ਦਾ ਜੈਕਪਾਟ ਜੋ $700 ਮਿਲੀਅਨ ਦਾ ਹੈ, 5ਵਾਂ ਲਾਰਜੈਸਟ USA ਦੀ ਹਿਸਟਰੀ ਦੇ ਵਿੱਚ ਹੈਗਾ। ਸੋ ਜਿਹੜੇ ਲੋਕ ਲੋਟੋ ਖੇਡਦੇ ਆ ਉਹਨਾਂ ਦੇ ਲਈ $700 ਮਿਲੀਅਨ ਦਾ ਜੈਕਪਾਟ ਹੋਊਗਾ। 5th ਲਾਰਜੈਸਟ ਪਾਵਰਬਾਲ ਲੋਟਰੀ ਜੈਕਪਾਟ ਇਨ ਦਾ ਹਿਸਟਰੀ। ਇਸ ਤੋਂ ਪਹਿਲਾਂ ਇੱਕ 731 ਮਿਲੀਅਨ ਦਾ ਵੀ ਜਨਵਰੀ 20 2021 ਨੂੰ ਹੋਇਆ ਸੀ ਤੇ ਇਹ ਵਾਲਾ 700 ਮਿਲੀਅਨ ਤੇ ਉੱਪਰ ਜਾਣ ਜਾ ਰਿਹਾ। ਅਕਤੂਬਰ 4 2021 ਨੂੰ 699 ਮਿਲੀਅਨ ਦਾ ਹੋਇਆ ਸੀ। ਸੋ ਬਾਕੀ ਇਹ ਆ ਵੀ ਜੋ ਲੋਟੋ ਦੇ ਸ਼ੌਕੀਨ ਆ ਉਹ ਦੇਖ ਸਕਦੇ ਆ ਜੀ। ਵੀ ਕਿਹੜਾ ਬੰਦਾ 700 ਮਿਲੀਅਨ ਲੈ ਕੇ ਜਾਊਗਾ। ਪਰ ਅਸੀਂ ਤੇ ਵੀ ਕਹਿੰਦੇ ਖੇਡੋ। ਅਗਲੀ ਖਬਰ ਵੱਲ ਚਲੀਏ। ਡੈਰਲ ਬਰੁਕਸ ਸਰੋਤਿਆਂ ਨੂੰ ਯਾਦ ਹੋਊਗਾ ਜਿਸ ਨੇ ਕ੍ਰਿਸਮਸ ਦੇ ਦੌਰਾਨ ਪਿਛਲੇ ਸਾਲ ਇੱਕ ਜੋ ਉਹਦੀ ਕਾਰ ਸੀਗੀ ਉਹ ਪਰੇਡ ਦੇ ਵਿੱਚ ਚਾੜ ਦਿੱਤੀ ਸੀ ਜਿਹਦੇ ਨਾਲ 6 ਜਾਣਿਆਂ ਦੀ ਮੌਤ ਹੋ ਗਈ ਸੀ। ਉਸ ਨੂੰ ਅੱਜ ਚਾਰਜ ਕੀਤਾ ਗਿਆ 6 ਕਾਊਂਟ ਆਫ ਇੰਟੈਂਸ਼ਨਲ ਫਸਟ ਡਿਗਰੀ ਹੋਮੋਸਾਈਡ। ਇਹ ਵਿਸਕੌਨਸਨ ਦੇ ਜੋ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਹੈਗਾ ਕਿਉਂਕਿ ਫੋਰਡ ਐਸਕੇਪ SUV ਉਸਨੇ ਜੋ ਜਿਸ ਟਾਈਮ ਦੇ ਉੱਤੇ ਪਰੇਡ ਚੱਲ ਰਹੀ ਸੀ ਉਹਦੇ ਉੱਤੇ ਚਾੜ ਦਿੱਤੀ ਤੇ 6 ਜਣਿਆਂ ਦੀ ਮੌਤ ਹੋ ਗਈ। ਇਹ ਹੁਣ ਜੋ ਡਿਸੀਜਨ ਆ ਇਹ 23 ਦਿਨਾਂ ਦੇ ਟਰਾਇਲ ਤੋਂ ਬਾਅਦ ਆਇਆ। ਅੱਜ ਇਹ ਡਿਸੀਜਨ ਆਇਆ ਹੈਗਾ ਤੇ ਲੱਗਦਾ ਨਹੀਂ ਸੀ ਵੀ ਜੋ ਡੈਰਲ ਬਰੁਕਸ ਆ ਉਹਦੇ ਮੂੰਹ ਦੇ ਉੱਤੇ ਫੇਸ ਤੇ ਕੋਈ ਕਿਸੇ ਤਰ੍ਹਾਂ ਦਾ ਉਹਨੂੰ ਰਿਮੋਰਸ ਹੋਊਗਾ। ਪਰ ਇਸ ਪਰੇਡ ਦੇ ਵਿੱਚ ਜੋ ਲੋਕ ਮਾਰੇ ਗਏ ਆ ਉਹ 8 ਸਾਲ ਤੋਂ ਲੈ ਕੇ 79 ਸਾਲ ਦੀ ਏਜ ਵਾਲੇ ਸੀਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਫੋਰਕਾਸਟ ਦੇ ਨਾਲ ਸੰਬੰਧਿਤ ਆ।
ਕੈਲੀਫੋਰਨੀਆ ਹੁਣ ਇੱਕ ਅਗਲੇ ਸੀਜ਼ਨ ਦੇ ਵਿੱਚ, ਸਰਦੀਆਂ ਦੇ ਸੀਜ਼ਨ ਦੇ ਵਿੱਚ ਐਂਟਰ ਹੋਣ ਜਾ ਰਿਹਾ ਤੇ ਦੀ ਵਾਸ਼ਿੰਗਟਨ ਪੋਸਟ ਨੇ ਇਸ ਬਾਬਤ ਕਾਫੀ ਇੱਕ ਡਿਟੇਲ ਰਿਪੋਰਟ ਜਿਹੜੀ ਆ ਉਹ ਪਾਈ ਹੈ। ਤੇ ਉਹ ਕਹਿੰਦੇ ਕਿ 3 ਸਾਲਾਂ ਦੇ ਡਰਾਈਸਟ ਈਅਰਸ ਤੋਂ ਬਾਅਦ ਇਹ ਰਿਕਾਰਡ ਜਿਹੜਾ ਬਣ ਚੁੱਕਿਆ ਤੇ ਹੁਣ ਇਹ ਉਮੀਦਾਂ ਨੇ, ਬਹੁਤ ਉੱਚੀਆਂ ਉਮੀਦਾਂ ਨੇ ਕਿ ਇਸ ਵਾਰੀ ਜਿਹੜੇ ਮੀਂਹ ਆ ਉਹ ਪਊਗਾ ਤੇ ਨਾਲ-ਨਾਲ ਜਿਹੜੀ ਉੱਚੇ ਇਲਾਕੇ ਨੇ, ਜਿਹੜੀਆਂ ਪਹਾੜੀਆਂ ਨੇ, ਮਾਫ਼ ਕਰਨਾ, ਪਹਾੜੀਆਂ ਤੇ ਸਨੋ ਪਊਗੀ ਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਰਾਹਤ ਜਿਹੜੀ ਆ ਉਹ ਜ਼ਰੂਰ ਐਕਸਪੈਕਟ ਕੀਤੀ ਜਾ ਰਹੀ ਹੈ ਕਿ ਸੋਕੇ ਤੋਂ ਰਾਹਤ ਮਿਲੂਗੀ, ਕਿਉਂਕਿ 3 ਸਾਲ ਹੋ ਗਏ ਆ ਤੇ ਚੌਥਾ ਸਾਲ ਆ ਜਦੋਂ ਇਹ ਕੈਲੀਫੋਰਨੀਆ ਐਂਟਰ ਹੋਣ ਜਾ ਰਿਹਾ ਤੇ ਜੇਕਰ ਇਸ ਵਾਰ ਵੀ ਜ਼ਿਆਦਾ ਮੀਂਹ ਨਹੀਂ ਪੈਂਦਾ ਜਾਂ ਜ਼ਿਆਦਾ ਉਮੀਦ ਦੇ ਮੁਤਾਬਕ ਬਰਫ਼ਬਾਰੀ ਨਹੀਂ ਹੁੰਦੀ ਤਾਂ ਫਿਰ ਜਿਹੜੇ ਕੈਲੀਫੋਰਨੀਆ ਦੇ ਵਾਟਰ ਰਿਸੋਰਸਿਸ ਨੇ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਸਾਨੂੰ ਦੇਖਣਾ ਪਊਗਾ ਕਿ ਕਿਵੇਂ ਇਹਦਾ ਕੀ ਹੱਲ ਹੋ ਸਕਦਾ ਹੈ। ਤਾਂ ਜਿਹੜੀ ਇਹ ਰਿਪੋਰਟ ਹੈ ਇਹ ਦੱਸ ਰਹੀ ਹੈ ਕਿ ਪਹਿਲਾਂ ਵੀ ਕੈਲੀਫੋਰਨੀਆ ਨੇ ਇੱਕ 4 ਸਾਲਾ ਸੋਕਾ ਜਿਹੜਾ ਉਹ ਫੇਸ ਕੀਤਾ 2012 ਤੋਂ ਲੈ ਕੇ 16 ਤੱਕ ਦਾ, ਜਦੋਂ ਇਹਨੂੰ ਕਿਹਾ ਜਾਂਦਾ ਸੀਗਾ ਕਿ ਫਸਟ ਜਿਹੜਾ ਸੋਕਾ ਸੀਗਾ, ਪਹਿਲਾ ਸੋਕਾ ਸੀਗਾ ਤੇ ਉਦੋਂ ਕੋਲੋਰਾਡੋ ਰਿਵਰ ਦੇ ਜਿਹੜੇ ਵਾਟਰ ਰਿਸੋਰਸਿਸ ਨੇ ਮਾਈਕਲ ਐਂਡਰਸਨ, ਉਹ ਕਹਿੰਦੇ ਸੀਗੇ ਕਿ ਉਦੋਂ ਵੀ ਸੂਬੇ ਨੂੰ ਕਾਫੀ ਇਲਾਕਿਆਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਵੀ ਇਹਨਾਂ ਨੇ ਬੜੀ ਇੱਕ ਡਿਟੇਲਡ ਜਿਹੜੀ ਰਿਪੋਰਟ ਆ ਉਹ ਸ਼ਾਇਆ ਕੀਤੀ ਹੈ ਤੇ ਉਹ ਕਹਿੰਦੇ ਕਿ ਜੇਕਰ ਇਸ ਵਾਰ ਵੀ ਅਸੀਂ ਚੌਥੇ ਸਾਲ ਲਗਾਤਾਰ ਸੋਕੇ ਦਾ ਸਾਹਮਣਾ ਕਰਦੇ ਹਾਂ ਤਾਂ ਕੈਲੀਫੋਰਨੀਆ ਦੇ ਨਿਵਾਸੀਆਂ ਨੂੰ ਫੈਸਿਲਿਟੇਟ ਕਰਨ ਵਾਸਤੇ ਸਾਨੂੰ ਬਹੁਤ ਵੱਡੀ ਜੱਦੋਜਹਿਦ ਆ ਉਹ ਕਰਨੀ ਪਊਗੀ। ਜੀ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਟੈਕਨੋਲੋਜੀ ਸੈਕਟਰ ਦੇ ਵਿੱਚ ਕਾਫੀ ਝਟਕਾ ਲੱਗਾ ਹੈਗਾ। 2% ਦੇ ਕਰੀਬ ਨੈਸਡੈਕ ਡਾਊਨ ਗਿਆ ਕਿਉਂਕਿ ਮਾਈਕਰੋਸਾਫਟ ਤੇ ਅਲਫਾਬੈਟ ਦੀਆਂ ਜੋ ਰਿਪੋਰਟਸ ਆਈਆਂ ਅਰਨਿੰਗਸ ਦੀਆਂ, ਉਹ ਬੜੀਆਂ ਗੁੱਡ ਨਹੀਂ ਆਈਆਂ ਹੈਗੀਆਂ। ਜੀ ਸੋ ਹੁਣ ਦੇਖਦੇ ਕੱਲ ਨੂੰ ਕੀ ਬਣਦਾ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 6 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਜੀ ਤੇ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਿੰਨੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਆਪਣੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਦੱਸੋ ਯੁਵਾ ਸਿਟੀ ਜੋ ਨਗਰ ਕੀਰਤਨ ਹੋ ਰਿਹਾ ਆ ਨਵੰਬਰ 6 ਨੂੰ, ਉਹਦੇ ਸੰਬੰਧ ਦੇ ਵਿੱਚ ਜੋ ਉੱਥੇ ਦੀਵਾਨ ਚੱਲ ਰਹੇ ਆ, ਉਹ ਤੁਸੀਂ ਲਾਈਵ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਦੇਖ ਸਕਦੇ ਹੋ। ਤੁਸੀਂ youtube.com ਤੇ ਜਾਓ ਤੇ ਉੱਥੇ ਪੰਜਾਬੀ ਰੇਡੀਓ ਯੂਐਸਏ ਟਾਈਪ ਕਰ ਦਿਓ ਤੇ ਤੁਹਾਨੂੰ ਜਿਹੜਾ ਪੰਜਾਬੀ ਰੇਡੀਓ ਯੂਐਸਏ ਦਾ ਚੈਨਲ ਮਿਲ ਜਾਣਾ ਹੈ ਤੇ ਉੱਥੇ ਲਾਈਵ ਤੁਸੀਂ ਦੇਖ ਸਕਦੇ ਹੋ। ਬਾਕੀ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ, ਸਾਰੇ AM ਤੇ FM ਸਟੇਸ਼ਨਸ ਹੈਗੇ, ਉਹਨਾਂ ਦੇ ਉੱਤੇ ਵੀ ਤੁਸੀਂ ਇਹ ਪ੍ਰੋਗਰਾਮ ਸੁਣੋਗੇ। ਪਰ ਜੇ ਤੁਸੀਂ ਦੇਖਣਾ ਆ ਤੇ ਤੁਸੀਂ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਸੋ ਸਾਡਾ ਸਮਾਂ ਸਮਾਪਤੀ ਵਾਲਾ ਜੀ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।